ਜਿੱਦਾਂ ਕਹਿ ਲਓ ਵੀ ਝੂਠ ਦੇ ਆਧਾਰ ਦੇ ਉੱਤੇ ਜੇ ਉਹਨਾਂ ਨੇ ਕੇਸ ਕਿਸੇ ਨੇ ਜਿਹੜਾ ਉਹ ਲਾਇਆ ਆ, ਫਰਾਡ ਜਿਹੜਾ ਉਹ ਫੜ ਹੋ ਰਿਹਾ ਆ, ਉਹਦੇ ਸ਼ੁਰੂ ਹੋ ਰਹੇ ਆ। ਇਸੇ ਮਾਮਲੇ ਵਿੱਚ ਇੱਕ ਬ੍ਰਾਜ਼ੀਲ ਦਾ ਨੈਸ਼ਨਲ ਸੀਗਾ, ਉਹਨੂੰ 1 ਸਾਲ ਦੀ ਸਜ਼ਾ ਵੀ ਕਰ ਦਿੱਤੀ ਪਰਜਰੀ ਦੇ ਮਾਮਲੇ ਦੇ ਵਿੱਚ। ਬੇਸਿਕਲੀ ਜਿਹੜੇ ਐਪਲੀਕੇਸ਼ਨਸ ਦੇ ਉੱਤੇ ਸਾਈਨ ਕੀਤਾ ਜਾਂਦਾ ਹੈ ਅੰਡਰ ਦਾ ਪਰਵਿਊ ਆਫ ਜਿਹੜਾ ਪਰਜਰੀ। ਸੋ ਮੈਨੂੰ ਲੱਗਦਾ ਉਹ ਉਸੇ ਚੱਕਰ 'ਚ ਇਸ ਨੂੰ ਜਿਹੜਾ 1 ਸਾਲ ਦੀ ਸਜ਼ਾ ਹੋਈ ਆ ਹੁਣ। ਜੀ ਆਹ ਖਬਰ ਥੋੜੀ ਇੰਪੋਰਟੈਂਟ ਆ। ਸੋ ਕੀ ਹੁੰਦਾ ਸੀਗਾ ਕਿ ਸਾਲਮ ਦੇ ਵਿੱਚ ਕਈ ਲੋਕੀ ਜਿਹੜਾ ਆਪਣਾ ਕ੍ਰਿਮੀਨਲ ਰਿਕਾਰਡ ਨਹੀਂ ਦੱਸਦੇ ਸੀਗੇ, ਜਿਹੜੇ ਸਪੈਸ਼ਲੀ ਜਿੱਦਾਂ ਭਗੌੜੇ ਹੋ ਕੇ ਆਪਣੀ ਕੰਟਰੀ ਤੋਂ ਆਏ ਆ ਜਾਂ ਪੀਓ ਕਿਸੇ ਨੂੰ ਕਰਾਰ ਦਿੱਤਾ। ਠੀਕ ਹੈ। ਤੇ ਉਹ ਬਾਅਦ ਚ ਬੜੇ ਬਹਾਨੇ ਹੁੰਦੇ ਸੀਗੇ ਕਿ ਨਹੀਂ, ਮੇਰੇ ਜਿੱਦਾਂ ਦੀ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ, ਜਿੱਦਾਂ ਦੀ ਸੱਜਣ ਮਿੱਤਰ ਨੇ ਸਲਾਹ ਦਿੱਤੀ, ਮੈਨੂੰ ਤਾਂ ਵਕੀਲ ਮਾਲਾ ਟੱਕਰ ਗਿਆ, ਮੈਂ ਦੱਸਣਾ ਸੀਗਾ। ਸੋ ਉਹਦੇ ਵਿੱਚ ਹੁਣ ਕੋਰਟ ਕੀ ਦੇਖਦੇ ਆ ਕਿ ਸਾਰਿਆਂ ਨੂੰ ਬੰਦਾ ਬਲੇਮ ਕਰ ਲੈਂਦਾ ਆਪਣੇ ਆਪ ਰਿਸਪੌਂਸਿਬਿਲਟੀ ਚੱਕਰ ਤੋਂ, ਕਿ ਜਿਹੜੇ ਬੰਦੇ ਨੇ ਸਾਈਨ ਕੀਤੇ ਆ। ਤੇ ਫਿਰ ਅੱਗੇ ਉਹਦੇ ਵਿੱਚ ਆਨੇ ਬਹਾਨੇ ਬੜੇ, ਜਿਹੜੇ ਕਿ ਮੈਨੂੰ ਪੜ੍ਹ ਕੇ ਨਹੀਂ ਸੁਣਾਇਆ, ਮੈਨੂੰ ਟਰਾਂਸਲੇਟ ਨਹੀਂ ਸਹੀ ਕੀਤਾ, ਉਹ ਤੇ ਇਹ ਚੀਜ਼ਾਂ ਕਾਫੀ ਸੀਗੀਆਂ। ਤੇ ਇਹਦੇ ਵਿੱਚ ਹੁਣ ਕੀ ਹੁੰਦਾ ਕਿ ਕਈ ਲੋਕਾਂ ਨੇ ਜਿਹੜਾ ਵੀਜ਼ਾ ਵੀ ਪਹਿਲਾਂ ਅਪਲਾਈ ਕੀਤਾ ਹੁੰਦਾ, ਟੂਰਿਸਟ ਵੀਜ਼ੇ ਤੇ ਜਿਹੜੇ ਆਏ ਹੁੰਦੇ ਆ, ਹਾਂਜੀ। ਉਹ ਟੂਰਿਸਟ ਵੀਜ਼ੇ ਦੇ ਵਿੱਚ ਵੀ ਜਿਹੜੇ ਮੇਨ ਮੁੱਖ ਤੌਰ ਤੇ ਤਾਂ ਜਿਹੜੇ ਝੂਠ ਸਿੱਧੇ ਸਿੱਧੇ ਹੁੰਦੇ ਆ ਕਿ ਉਹਦੇ ਵਿੱਚ ਕਿਸੇ ਪਾਰਟੀ ਦੀ ਮੈਂਬਰਸ਼ਿਪ ਦਾ ਜ਼ਿਕਰ ਨਹੀਂ ਕੀਤਾ ਹੁੰਦਾ, ਕਿਸੇ ਪਾਰਟੀ ਦੇ ਨਾਲ ਐਸੋਸੀਏਟ ਸੀਗਾ ਕਿ ਨਹੀਂ ਸੀਗਾ। ਠੀਕ ਹੈ, ਓਕੇ। ਉਹਦੇ ਵਿੱਚ ਆਪਣਾ ਜਿਹੜਾ ਤੁਸੀਂ ਕਹਿ ਲਓ ਕਿ ਕੋਈ ਐਸ ਸੱਚ ਅਰੈਸਟ ਨਹੀਂ ਲਿਖੀ ਹੁੰਦੀ, ਜਿੱਦਾਂ ਹੁਣ ਅਸਾਈਲਮ ਦੇ ਵਿੱਚ ਜੇ ਕਿਸੇ ਨੇ ਕਿਹਾ ਕਿ ਮੈਨੂੰ ਡਿਟੇਨ ਕਰ ਲਿਆ ਸੀਗਾ, ਉਹਦੇ ਵਿੱਚ ਮੈਚ ਨਹੀਂ ਕਰਦੀ ਹੁੰਦੀ ਟੂਰਿਸਟ ਵੀਜ਼ੇ ਦੇ ਵਿੱਚ। ਤੇ ਕਈਆਂ ਦੇ ਐਕਚੁਅਲ ਪਰਚੇ ਪੁਰਚੇ ਜਿਹੜੇ ਚੱਲਦੇ ਹੁੰਦੇ ਆ ਨੋ ਲਿਖ ਦਿੰਦੇ ਆ, ਸਿਰਫ ਇਸ ਗੱਲੋਂ ਕਿ ਇਮੀਗ੍ਰੇਸ਼ਨ ਨੇ ਕਿਹੜਾ ਜਿਹੜਾ ਇਨਵੈਸਟੀਗੇਟ ਕਰਨਾ। ਤੇ ਟੂਰਿਸਟ ਵੀਜ਼ੇ ਦੇ ਵਿੱਚ ਤੁਸੀਂ ਕਹਿ ਲਓ ਕਿ ਝੂਠ ਸੱਚ ਸੀਗਾ। ਤੇ ਉਰੇ ਆ ਕੇ ਕਾਨੂੰਨ ਵੀ ਕਿਸੇ ਹੱਦ ਤੱਕ ਕਿ ਜਿਹੜਾ ਅਸਾਈਲਮ ਤੇ ਬੰਦਾ ਲੈ ਕੇ ਆਇਆ, ਉਹਨੂੰ ਜੇ ਉਹਦੇ ਹਾਲਾਤ ਇਦਾਂ ਦੇ ਸੀਗੇ ਤੇ ਟੂਰਿਸਟ ਵੀਜ਼ਾ ਕਈ ਵਾਰੀ ਮਾਫ ਵੀ ਉਹ ਕਰ ਦਿੰਦੇ ਸੀਗੇ, ਛੋਟੀ ਮੋਟੀ ਗਲਤੀਆਂ। ਕੇਸ ਲਾਅ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਸੀਗਾ ਕਿ ਜਿਹੜਾ ਜਾਣ ਪਛਾਣ ਕਰਕੇ ਝੂਠ ਬੋਲਿਆ ਗਿਆ, ਉਹਨੂੰ ਕੋਰਟ ਥੋੜੀ ਜਿਹੀ ਹੋਰ ਨਿਗਾਹ ਨਾਲ ਦੇਖਦਾ ਵਰਸਸ ਜਿਹੜਾ ਬਿਨਾਂ ਜਾਣ, ਜਦੋਂ ਜਾਣ ਦਾ ਖਤਰਾ ਨਹੀਂ ਆ ਉਦੋਂ ਜਿਹੜਾ ਝੂਠ ਬੋਲਿਆ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਇਹ ਕਾਫੀ ਜਿਹੜਾ ਤੁਸੀਂ ਕਹਿ ਲਓ ਕਿ ਟੂਰਿਸਟ ਵੀਜ਼ੇ ਜਿਹੜਾ ਫਰਾਡ ਜਿਹੜਾ ਕਾਫੀ ਆ। ਤੇ ਜ਼ਿਆਦਾਤਰ ਇਹਦੇ ਵਿੱਚ ਜਿਹੜਾ ਆਪਣੇ ਸਾਡੇ ਇਲਾਕਿਆਂ 'ਚ ਤੁਸੀਂ ਲਓ ਤਾਂ ਜ਼ਿਆਦਾਤਰ ਜਿਹੜਾ ਫਰਾਡ ਹੁੰਦਾ ਉਹ ਵਿਆਹ ਦੇ ਰਿਲੇਟਡ ਵਿੱਚ ਆਪਣੇ ਚਾਂਸ ਵਧਾਉਣ ਨੂੰ ਲੋਕਾਂ ਨੇ ਲਿਖਿਆ ਹੁੰਦਾ ਕਿ ਵਿਆਹ ਕਰਾਇਆ। ਏਦਾਂ ਦੇ ਬਹੁਤ ਜ਼ਿਆਦਾ ਕੇਸ ਜਿਹੜੇ ਤੁਸੀਂ ਕਹਿ ਲਓ ਹੈਗੇ ਆ। ਤੇ ਵਿਆਹ ਉਹਨਾਂ ਦਾ ਹੋਇਆ ਨਹੀਂ ਹੁੰਦਾ, ਮੁੜ ਕੇ ਜਦੋਂ ਅਸਲੀ ਵੀ ਹੁੰਦਾ ਤੇ ਪੰਗਾ ਪੈ ਜਾਂਦਾ ਕਿ ਹੁਣ ਡਿਵੋਰਸ ਸਰਟੀਫਿਕੇਟ ਕਿੱਥੋਂ ਆਵੇ, ਠੀਕ ਆ ਕਿ ਨਹੀਂ। ਤੇ ਉਹ ਕਪਲ ਬਣਾ ਕੇ ਜਿੱਦਾਂ ਉਹਨਾਂ ਨੇ ਭੇਜਿਆ ਹੁੰਦਾ ਏਜੰਟਾਂ ਨੇ, ਠੀਕ ਹੈ, ਬੰਦੇ, ਤੇ ਦੋਨਾਂ ਦਾ ਆਪਸ 'ਚ ਕੋਈ ਸੰਪਰਕ ਨਹੀਂ ਹੁੰਦਾ ਤੇ ਪੇਪਰ ਪਤਾ ਨਹੀਂ ਹੁੰਦੇ ਕੀ ਲੱਗੇ ਆ ਤੇ ਰਿਲੀਜ਼ ਉਹ ਕਰਦੇ ਨਹੀਂ ਪਏ। ਇੱਕ ਇਹ ਚੀਜ਼ ਬੜੀ ਸਾਹਮਣੇ ਸੀਗੀ। ਇੱਕ ਸੀਗਾ ਕਿ ਉਹਦੇ ਵਿੱਚ ਇੰਪਲੋਇਮੈਂਟ ਜਾਂ ਬਿਜ਼ਨਸ ਝੂਠਾ ਲਾਇਆ ਹੁੰਦਾ ਕਿ ਮੇਰਾ ਡੇਅਰੀ ਦਾ ਬਿਜ਼ਨਸ ਆ, ਮੇਰਾ ਬੰਬੇ ਬਿਜ਼ਨਸ ਆ। ਤੇ ਪੜ੍ਹਾਈ ਕਈ ਵਾਰੀ ਝੂਠ ਲਿਖੀ ਹੁੰਦੀ ਆ, ਜਿਹੜੀ ਕਿ ਤੁਹਾਡੀ ਅਸਾਈਲਮ ਦੀ, ਹੁਣ ਜਿਹੜੀ ਅਸਲੀ ਜੇ ਅਸਾਈਲਮ ਦੀ ਕੋਈ ਲਾ ਰਿਹਾ, ਜੇ ਅਜ਼ਿਊਮ ਕਰੀਏ ਤੇ ਉਹਦੇ ਵਿੱਚ ਜਿਹੜੀ ਉਹਨਾਂ ਦੀ ਟਾਈਮ ਲਾਈਨ ਹੈਗੀ ਆ, ਠੀਕ ਆ, ਕਿ ਕਿੱਥੇ ਹੋ ਰਹੇ, ਕਿੱਥੇ ਜੰਮੇ ਪਲੇ। ਹੁਣ ਜਿਹੜਾ ਝੂਠ ਬਿਜ਼ਨਸ ਲਿਖਿਆ ਟੂਰਿਸਟ ਵੀਜ਼ੇ ਦਾ, ਉਹ ਡਾਇਰੈਕਟ ਇੱਕ ਕਹਿ ਲਓ ਤੁਸੀਂ ਕੰਟਰਡਿਕਸ਼ਨ ਜਿਹੜੀ ਕਰ ਦਿੰਦਾ ਕਿ ਡੇਟਾਂ ਅਲੱਗ-ਅਲੱਗ ਪੈ ਗਈਆਂ। ਇੱਕ ਪਾਸੇ ਤੁਸੀਂ ਟੂਰਿਸਟ ਵੀਜ਼ੇ 'ਚ ਕਹਿ ਰਹੇ ਆ ਕਿ ਬਿਜ਼ਨਸ ਮੇਰਾ ਇੱਥੇ ਚੱਲਦਾ, ਅਸਾਈਲਮ ਦੇ ਵਿੱਚ ਇੱਕ ਹੋਰ ਲਿਖਿਆ। ਸੋ ਤੁਸੀਂ ਇਹ ਲਾ ਲਓ ਮੋਟੇ-ਮੋਟੇ ਤੌਰ ਤੇ ਕਿ ਟੂਰਿਸਟ ਵੀਜ਼ਾ ਜਿਹਨਾਂ ਨੇ ਵੀ ਏਜੰਟਾਂ ਦੇ ਉੱਤੇ ਫਾਈਲ ਕੀਤਾ, ਇਹਦੇ ਵਿੱਚ ਕੋਈ ਨਾ ਕੋਈ ਗੜਬੜ ਜਿਹੜੀ ਹੈਗੀ ਆ। ਤੇ ਆਪਣੇ ਜਿਹੜੇ ਬਿਜ਼ਨਸ ਜਾਂ ਕੰਮ ਕਾਰੋਬਾਰ ਕਿੱਤੇ ਅਲੱਗ-ਅਲੱਗ ਪਾਏ ਆ। ਹੁਣ ਅਸਾਈਲਮ ਦੇ ਵਿੱਚ ਖਾਵੇਂ ਉਹ ਐਪਲੀਕੇਸ਼ਨ ਹੈ ਨਹੀਂ, ਉਹਨੂੰ ਪਹਿਲਾਂ ਤਾਂ ਬੰਦਾ ਜਦੋਂ ਪੁੱਛਦਾ ਸੀਗਾ ਵਕੀਲ ਕਿ ਕੀ ਹੈ ਇਹਦੇ ਵਿੱਚ, ਉਹ ਡਿਸਮਿਸ ਕਰ ਦਿੰਦੇ ਸੀ ਕਿ ਨਹੀਂ ਮੈਨੂੰ ਪਤਾ ਨਹੀਂ ਜੀ, ਹੈ ਨਹੀਂ, ਤੁਸੀਂ ਅੱਗੇ ਦਾ ਦੇਖੋ, ਵਰਕ ਪਰਮਿਟ ਦਾ ਦੇਖੋ, ਅਸਾਈਲਮ ਦਾ ਦੇਖੋ। ਹੁਣ ਉਹ ਕੀ ਹੈ ਕਿ ਸਾਰੇ ਜਿਹੜੀਆਂ ਚੀਜ਼ਾਂ ਜਦੋਂ ਮੈਚ ਹੋ ਰਹੀਆਂ ਤੇ ਇੱਕ ਸਿੱਧੇ ਸਵਾਲ ਹੁੰਦਾ ਉਹਦੇ ਵਿੱਚ ਕਿ ਕਦੀ ਝੂਠ ਤਾਂ ਨਹੀਂ ਬੋਲਿਆ ਕੋਈ, ਉਹਨੂੰ ਸਾਰਾ ਬੰਦੇ ਨੂੰ ਆਪ ਦੱਸ ਕੇ ਜਿਹੜਾ ਅੱਗੇ ਜਾਣਾ ਹੁੰਦਾ। ਤੇ ਇਹ ਚੀਜ਼ਾਂ ਜਿਹੜੀਆਂ ਨਹੀਂ ਹੋ ਰਹੀਆਂ ਸੀਗੀਆਂ। ਇਹ ਕੇਸ ਦੇ ਵਿੱਚ ਇੱਕ ਬ੍ਰਾਜ਼ੀਲ ਦਾ ਨੈਸ਼ਨਲ ਸੀਗਾ, ਬ੍ਰਾਜ਼ੀਲੀਅਨ ਬੰਦਾ ਸੀਗਾ, ਉਹਨੇ ਅਸਾਈਲਮ ਫਾਈਲ ਕੀਤਾ ਸੀਗਾ, ਟੂਰਿਸਟ ਵੀਜ਼ੇ 'ਚ ਵੀ ਝੂਠ ਬੋਲਿਆ ਸੀਗਾ। ਉਹਨੂੰ ਉਹਨਾਂ ਨੇ 1 ਸਾਲ ਦੀ ਜਿਹੜੀ ਜੇਲ੍ਹ ਦਿੱਤੀ, ਆਹੀ ਕਿ ਫਾਰਮਸ ਦੇ ਵਿੱਚ ਝੂਠ ਬੋਲਿਆ। ਸੋ ਇਹ ਪਹਿਲਾ ਹੁਣ ਕੇਸ ਆ ਜਿਹਦੇ ਵਿੱਚ ਕਿ ਟੂਰਿਸਟ ਵੀਜ਼ੇ ਦੇ ਵਿੱਚ ਝੂਠ ਬੋਲਣ ਲਈ ਤੇ ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਦੇ ਵਿੱਚ ਝੂਠ ਬੋਲਣ ਲਈ, ਉਹਦੇ ਲਈ ਉਹਨੂੰ 1 ਸਾਲ ਦੀ ਜਿਹੜੀ ਸਜ਼ਾ ਦਿੱਤੀ ਆ ਉਹਨਾਂ ਨੇ, ਫੈਡਰਲ ਕੋਰਟ ਨੇ। ਤੇ ਸਜ਼ਾ ਉਹਨਾਂ ਨੇ ਇਹ ਦਿੱਤੀ ਆ ਕਿ ਇਹਨੇ ਆਪਣੀ ਜਿਹੜੀ ਅਰੈਸਟ ਸੀਗੀ ਉਹ ਦੱਸੀ ਨਹੀਂ ਉਹਦੇ ਵਿੱਚ, ਟੂਰਿਸਟ ਵੀਜ਼ੇ ਦੇ ਵਿੱਚ। ਸੋ ਜਿਹੜੀ ਅਰੈਸਟ ਜਿਹੜੀ ਆ ਜਾਂਦੀ ਆ, ਇਹ ਇੱਕ ਮੇਜਰ ਤੁਸੀਂ ਕਹ ਲਓ ਕਿ ਚੀਜ਼ ਆ ਜਾਂਦੀ ਹੈ, ਕ੍ਰਿਮੀਨਲ ਵਾਲਾ ਐਲੀਮੈਂਟ ਜਿਹੜਾ ਆ ਜਾਂਦਾ, ਜਿਹੜੇ ਵੀ ਹੁਣ ਸੋ ਉਹਦੇ ਵਿੱਚ ਇਹ ਹੈ ਕਿ ਜਿਹਦੀ ਅਰੈਸਟ ਸਾਨੂੰ ਪੂਰੀ ਬਿਲਕੁਲ ਦੱਸਣੀ ਚਾਹੀਦੀ ਆ। ਕਿਉਂਕਿ ਹੁਣ ਦੇਖੋ ਜਿਹੜੀ ਚੀਜ਼ ਉਹਨਾਂ ਦੇ ਬੈਕਗਰਾਉਂਡ ਚੈੱਕ ਆਊਟ ਤਾਂ ਵੈਟਿੰਗ ਜਿਹੜੀ ਹੁੰਦੀ ਆ, ਪਰ ਉਸ ਤੋਂ ਇਲਾਵਾ ਜਿਹੜਾ ਸੀਗਾ ਕਿ ਜਿਹੜਾ ਕੇਸ ਤਾਂ ਬੰਦੇ ਦਾ ਡਿਨਾਈ ਕਰਨਾ ਹੀ ਕਰਨਾ ਸੀਗਾ ਇਹਨਾਂ ਨੇ, ਉਸ ਤੋਂ ਇਲਾਵਾ ਉਹਨੂੰ 1 ਸਾਲ ਦੀ ਜਿਹੜੀ ਜੇਲ੍ਹ ਵੀ ਸਿਰਫ ਝੂਠ ਬੋਲੇ ਦੇ ਉੱਤੇ ਕਿ ਫਾਰਮਸ ਦੇ ਵਿੱਚ ਜਿਹੜਾ ਝੂਠ ਬੋਲਿਆ ਉਹ
ਜਿਹੜੀ ਉਹਨੂੰ ਸਜ਼ਾ ਦਿੱਤੀ ਆ। ਇਸ ਬੰਦੇ ਦੇ ਕੇਸ ਦੇ ਵਿੱਚ ਜਿਹੜਾ ਇਹਦਾ ਕ੍ਰਾਈਮ ਸੀਗਾ ਕਾਫੀ ਵੱਡਾ ਸੀਗਾ। ਇਹਨੇ 11 ਲੋਕਾਂ ਦਾ ਜਿਹੜਾ ਮਰਡਰ ਕੀਤਾ ਸੀਗਾ, ਟੀਨੇਜਰ ਜਿਹੜੇ ਸੀਗੇ ਉਹਨਾਂ ਦਾ ਮਰਡਰ ਜਿਹੜਾ ਕੀਤਾ ਸੀਗਾ। ਤੇ ਬੇਸਿਕਲੀ ਇਹਦਾ ਤੁਸੀਂ ਕੇਸ ਜਿਹੜਾ ਪੜ੍ਹ ਸਕਦੇ ਆ, ਸਲੌਟਰ ਆਫ ਕੁਰੀਓ ਕਰਕੇ 2015 ਦੇ ਇਹ ਮਰਡਰ ਸੀਗੇ। ਕਾਫੀ ਜਵਾਕ ਜੋ ਕਿ ਨੇ ਜਿਹੜੇ ਮਾਰੇ ਸੀਗੇ, ਤੇ ਪੁਲਿਸ ਆਫਿਸਰ ਨਾਲ ਕੋਈ ਇਹਦਾ ਰਫੜ ਜਿਹੜਾ ਤੁਸੀਂ ਕਹਿ ਲਓ ਕਿ ਪੈ ਗਿਆ ਸੀਗਾ। ਤੇ ਬ੍ਰਾਜ਼ੀਲ ਦੇ ਕੋਰਟ ਦੇ ਵਿੱਚ ਇਹਨੂੰ ਸਜ਼ਾ ਸੁਜਾ ਵੀ ਜਿਹੜੀ ਹੋਈ ਸੀਗੀ। ਤੇ ਉਸ ਤੋਂ ਬਾਅਦ ਇੱਕ ਕ੍ਰਾਈਮ ਤੋਂ ਉਹਨੂੰ ਕਰਦੇ ਕਰਦੇ ਕਾਫੀ ਕ੍ਰਾਈਮ ਜਿਹੜਾ ਜੋ ਵੀ ਇਹਦੇ ਹਾਲਾਤ ਜਿਹੜੇ ਹੋਣੇ ਆ। ਪਰ ਇਹਨੇ ਜਿਹੜੀ ਟੂਰਿਸਟ ਵੀਜ਼ਾ ਐਪਲੀਕੇਸ਼ਨ ਲਈ ਸੀਗੀ 2017 ਦੇ ਵਿੱਚ ਵੀਜ਼ਾ ਦੇ ਵਿੱਚ, ਉਹਦੇ ਵਿੱਚ ਨਹੀਂ ਇਹਨੇ ਲਿਖਿਆ ਕਿ ਇਹਦਾ ਕੋਈ ਅਰੈਸਟ ਰੁਸਟ ਹੋਈ ਆ। ਅਸਾਲਮ ਵਾਲੀ ਐਪਲੀਕੇਸ਼ਨ 'ਚ ਵੀ ਨਹੀਂ ਲਿਖਿਆ। ਜਦੋਂ ਕੋਰਟ ਦੇ ਵਿੱਚ ਗਿਆ ਤੇ ਉੱਥੇ ਕਹਿੰਦਾ ਕਿ ਨਹੀਂ ਮੈਂ ਕਿਹੜਾ ਅਰੈਸਟ ਹੋਇਆ ਸੀਗਾ ਫਾਰਮਲੀ, ਜਾਂ ਮੈਨੂੰ ਸਜ਼ਾ ਮਿਲੀ ਆ। ਤੇ ਉਹਨਾਂ ਨੇ ਗੱਲ ਮੰਨੀ ਨਹੀਂ ਇਹਦੀ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇੱਕ ਫਰਾਡ ਹੈ ਇੱਕ ਕਿਸਮ ਦਾ, ਤੇ ਉਹਨਾਂ ਨੇ ਇਹਨੂੰ ਫਿਰ 1 ਸਾਲ ਦੀ ਜਿਹੜੀ ਜੇਲ੍ਹ ਦੀ ਸਜ਼ਾ ਜਿਹੜੀ ਸੁਣਾਈ ਸੀਗੀ। ਅੱਛਾ, ਇਹਦਾ ਮਤਲਬ ਇਹ ਆ ਵੀ ਜਿਹੜੇ ਬ੍ਰਾਜ਼ੀਲ ਵਾਲਿਆਂ ਨੇ ਇਹਦਾ ਮਤਲਬ ਡਾਟਾ ਸ਼ੇਅਰ ਕੀਤਾ ਹੋਊਗਾ ਇੱਥੇ, ਜਿਹੜਾ ਇਹਨਾਂ ਨੂੰ ਪਤਾ ਸੀਗਾ। ਦੇਖੋ ਜੀ, ਹੁਣ ਬੈਕਗਰਾਉਂਡ ਚੈੱਕ ਕਰਨ ਤੇ ਆਏ ਤਾਂ ਹਰੇਕ ਚੀਜ਼ ਹੀ ਬੰਦੇ ਦੀ ਲੱਭ ਸਕਦੀ ਹੈ, ਹਨਾ। ਕੰਟਰੀਜ਼ ਇਹ ਤਾਂ ਸਿੰਪਲ ਜੀ ਹੋਗਾ। ਹਰੇਕ ਬੰਦੇ ਦਾ ਕਾਨੂੰਨ ਮੁਤਾਬਿਕ ਜਿਹੜਾ ਬੈਕਗਰਾਉਂਡ ਚੈਕਸ ਜਿਹੜੇ ਫਿੰਗਰਪ੍ਰਿੰਟ ਵਗੈਰਾ ਹੋਣੇ ਸੀਗੇ, ਲੋਕੀ ਕਰਦੇ ਨਹੀਂ ਸੀਗੇ। ਤੇ ਜਿੱਦਾਂ ਕਿਹੜੀ ਕੰਟਰੀ 'ਚ ਰਹਿ ਕੇ ਆਇਆ, ਕਈ ਵਾਰੀ ਹੁਣ ਸਾਡੇ ਕੋਲ ਹੋਰਨਾਂ ਵਕੀਲਾਂ ਤੋਂ ਕੇਸ ਜਿਹੜੇ ਆਉਂਦੇ ਸੀਗੇ, ਤੁਸੀਂ ਆਪਣੀਆਂ ਵੀਡੀਓ ਵਗੈਰਾ ਦੇਖੀਆਂ ਹੋਣੀਆਂ ਕਿ ਇਟਲੀ ਦਾ PR ਸੀਗਾ, ਉਹਦਾ ਸਜੋਰਨੋ ਸੀਗੀ, ਇਹ ਸੀਗਾ। ਉਹ ਸਾਰਾ ਤੁਸੀਂ ਲੀਗਲੀ ਟੈਕਨੀਕਲੀ ਜਦੋਂ ਆਪਣਾ ਅੱਗੇ ਰੱਖ ਕੇ ਜਿਹੜਾ ਤੁਸੀਂ ਪੇਸ਼ ਕਰਨਾ ਹੁੰਦਾ, ਸਾਰੀ ਸੱਚ ਜਿਹੜੀ ਚੀਜ਼ ਦੱਸਣੀ ਹੁੰਦੀ ਹੈ ਕਿ ਕਿਹੜੀ ਕਿਹੜੀ ਕੰਟਰੀ ਰਹਿ ਕੇ ਆਇਆ। ਤੇ ਉਹਦੇ ਵਿੱਚ ਵੀ ਹੁਣ ਜਿਹੜੇ ਕਈ ਲੋਕਾਂ ਨੂੰ ਕਈ ਵਕੀਲਾਂ ਨੇ ਜਿੱਦਾਂ ਸਲਾਹ ਦਿੱਤੀ ਕਿ ਨਹੀਂ ਤੂੰ ਇਹ ਦੱਸ ਨਾ, ਡਿਸਕਲੋਜ਼ ਨਾ ਕਰ, ਜਾਂ ਕਈ ਵਾਰੀ ਆਪ ਹੀ ਉਹਨਾਂ ਨੇ ਕੀਤਾ ਕਿ ਕੇਸ ਮਾੜਾ ਨਾ ਪੈ ਜਾਵੇ। ਸੋ ਇਹ ਸੀਗਾ ਕਿ ਜਿਹੜੇ ਤੁਸੀਂ ਜੇ ਅਰੈਸਟ ਆ ਤਾਂ ਅਰੈਸਟਾਂ ਨੂੰ ਦੱਸੋ, ਜੇ ਤੁਹਾਡਾ ਕੋਈ ਵੀ ਜਿੱਦਾਂ ਰੈਕਡ ਉਹਨੂੰ ਡਿਸਕਲੋਜ਼ ਨਹੀਂ, ਉਹਨੂੰ ਵਿਦਹੋਲਡ ਨਹੀਂ ਤੁਸੀਂ ਕਰਨਾ। ਹਰੇਕ ਚੀਜ਼ ਜਿਹੜੀ ਆ ਉਹ ਪੂਰੀ ਤੁਹਾਡੀ ਕਲੀਨ ਜਿਹੜੀ ਹੋਣੀ ਚਾਹੀਦੀ ਆ। ਉਹ ਫਲਾਈਟ ਪੈਥ, ਉਹਦੀ ਟ੍ਰੈਜੈਕਟਰੀ ਸਾਰੀ, ਉਹ ਹਰੇਕ ਚੀਜ਼ ਜਿਹੜੀ ਮੈਪ ਕਰਦੇ ਆ। ਤੇ ਕਈ ਲੋਕੀ ਏਦਾਂ ਦੀ ਚੀਜ਼ ਤੇ ਕੇਸ ਲੂਜ਼ ਕਰ ਦਿੰਦੇ ਆ ਕਿ ਉਹਨਾਂ ਨੇ ਕਿਸੇ ਵਾਰੀ ਕੰਟਰੀ ਦਾ ਨਹੀਂ ਦੱਸਿਆ ਹੁੰਦਾ, ਤੇ ਬੈਕਗਰਾਉਂਡ ਚੈੱਕ ਦੇ ਵਿੱਚ ਕੁਛ ਆ ਜਾਂਦਾ। ਤੇ ਇਹ ਸਿਰਫ ਤੁਹਾਡੇ ਆਪਣੇ ਦੇਸ਼ ਦੇ ਨਹੀਂ, ਤੁਸੀਂ ਜਿਹੜੇ ਹੋਰ ਦੇਸ਼ ਦੇ ਵਿੱਚ ਵੀ ਰਹੇ ਉੱਥੋਂ ਵੀ ਇਹ ਰੈਕਡ ਰੁਕਡ ਪੁੱਲ ਅਪ ਕਰ ਲੈਂਦੇ ਆ। ਤੇ ਉਹ ਵੀ ਆਪਾਂ ਨੂੰ ਕੇਸ ਜਿਹੜੇ ਸਾਹਮਣੇ ਜਿਹੜੇ ਕੋਰਟ ਦੇ ਵਿੱਚ ਆਏ ਆ। ਠੀਕ ਹੈ। ਹੁਣ ਕੀ ਚੀਜ਼ਾਂ ਹੁੰਦੀਆਂ ਕਿ ਇੱਕ ਕਈ ਵਕੀਲ ਜਿੱਦਾਂ ਹੁਣ ਅਸਾਲਮ ਇੱਕ ਬੇਸਿਕ ਲੈਵਲ ਤੇ ਕਰਦੇ ਹੁੰਦੇ ਆ, ਪੈਰਾਲੀਗਲ ਵਗੈਰਾ ਐਪਲੀਕੇਸ਼ਨ ਕਰਤੀ, ਉਹ ਕਰਤਾ। ਹੁਣ ਸਾਡੇ ਕੋਲ ਮੋੜ ਘੋੜ ਵਾਲੇ ਜਿਹੜੇ ਕੇਸ ਬੜੇ ਆ ਦੂਜੇ ਵਕੀਲਾਂ ਦੇ, ਫਿਰ ਆਪਾਂ ਜਿਹੜਾ ਦੇਖੀਦਾ, ਤਾਂ ਕਰਕੇ ਉਸ ਬੇਸ ਤੇ ਨਾ ਆਪਾਂ ਉਸ ਨਜ਼ਰੀਏ ਨਾਲ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਜਿਹੜੀ ਸਾਹਮਣੇ ਕਰਦੇ ਆ। ਇਹ ਜਿੰਨੇ ਵੀ ਲੋਕਾਂ ਤੋਂ ਤੁਸੀਂ ਪੁੱਛੋਗੇ ਨਾ, ਪਹਿਲਾਂ ਸ਼ਾਰਟਕਟ ਨਾਲ ਲਿਆਉਣਾ, ਪਰ ਬਾਅਦ ਚ ਤੁਹਾਨੂੰ ਇਹੋ ਹੀ ਕਹੋਗੇ ਕਿ ਨਹੀਂ, ਉਦੋਂ ਜੇ ਚੱਜ ਦੀ ਸਲਾਹ ਲੈ ਲਈ ਹੁੰਦੀ, ਸਿੱਧੇ ਜਿਹੜੇ ਕੰਮ ਕਰਤੇ ਹੁੰਦੇ, ਤੇ ਇਹ ਚੀਜ਼ ਜਿਹੜੀ ਵੇਖਣ ਨੂੰ ਨਹੀਂ ਮਿਲਣੀ ਸੀਗੀ। ਕਿਉਂਕਿ ਕਈ ਰਿਲੀਫ ਜਿੱਦਾਂ ਹੁੰਦੇ ਆ, ਕੈਟ ਰਿਲੀਫ ਵਗੈਰਾ ਹੋ ਗਿਆ, ਵਿਦ ਹੋਲਡਿੰਗ ਹੋ ਗਿਆ, ਕਈ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਇਰਰਿਸਪੈਕਟਿਵ ਆਫ ਤੁਹਾਡੇ ਕ੍ਰਿਮੀਨਲ ਰਿਕਾਰਡ ਵੀ ਤੁਹਾਨੂੰ ਉਹ ਜਿਹੜਾ ਸੀਗਾ ਕਈ ਵਾਰੀ ਰਿਲੀਫ ਜਿਹੜਾ ਮਿਲ ਸਕਦਾ ਹੁੰਦਾ। ਪਰ ਜਦੋਂ ਪੂਰਾ ਜਿਹੜਾ ਝੂਠ ਬੋਲ ਜਾਂਦੇ ਆ, ਉਹ ਚੀਜ਼ ਹੋਰ ਪਾਸੇ ਲੈ ਜਾਂਦਾ, ਉਹ ਸਾਰੇ ਰਿਲੀਫ ਜਿਹੜੇ ਕੈਂਸਲ ਹੋ ਜਾਂਦੇ ਆ। ਤੇ ਸਿਰਫ ਅਸਾਲਮ ਟੇਬਲ ਤੇ ਨਹੀਂ ਹੁੰਦਾ, ਵਿਦ ਹੋਲਡਿੰਗ ਆਫ ਰਿਮੂਵਲ ਤੇ ਕੈਟ ਰਿਲੀਫ ਜਿਹੜਾ ਟੇਬਲ ਦੇ ਉੱਤੇ ਹੁੰਦਾ। ਤੇ ਇਹ ਸਾਰੇ ਦੇ ਨਾਲ ਆਪਾਂ ਇੱਕ ਦੇਖ ਰਹੇ ਹਾਂ ਕਿ ਇੱਕ ਸ਼ਿਫਟ ਜਿਹੜਾ ਸੀਗਾ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਆ ਗਿਆ। ਇਸ ਹਫਤੇ ਹੀ ਤੁਸੀਂ ਲਾ ਲਓ ਕਿ 2 ਜਾਂ 3 ਆਪਣੇ ਨੂੰ ਵਿਦ ਹੋਲਡਿੰਗ ਆਫ ਰਿਮੂਵਲ ਦੇ ਕੇਸ ਜਿਹੜੇ ਲਏ ਹੋਣੇ ਆ। ਠੀਕ ਹੈ। ਕੋਰਟ ਲੈ ਕੇ ਜੱਜ ਤੇ ਸਰਕਾਰੀ ਵਕੀਲ ਜਿਹੜਾ ਕਹਿੰਦੇ ਸੀ ਕਿ ਆਹ ਚੀਜ਼ ਆ, ਇਹਦੇ ਤੱਤ CLP ਲੱਗਦਾ ਵਾਲੇ ਮੁੱਦੇ ਆ, ਤੇ ਵਿਦ ਹੋਲਡਿੰਗ ਔਨ ਦਾ ਟੇਬਲ ਹੈਗੀ ਆ। ਪਹਿਲਾਂ ਕੀ ਹੁੰਦਾ ਸੀਗਾ ਕਿ ਸੱਜਣ ਮਿੱਤਰਾਂ ਨੇ ਫੂਕ ਮਾਰੀ ਹੁੰਦੀ ਸੀ, ਲੈ ਕੁਛ ਨਹੀਂ, ਸਾਲਾਂ ਨੂੰ ਜਾਣਾ, ਫੇਰ ਆਪਾਂ ਥਾਈਲੈਂਡ ਘੁੰਮਣ ਜਾਣਾ, ਉਹ ਵਾਲੀ ਮੈਂਟੈਲਿਟੀ ਜਿਹੜੀ ਹੁੰਦੀ ਸੀਗੀ, ਘੁੰਮਣ ਜਾਣਾ ਅਮਰੀਕਾ ਤੋਂ, ਉਹਦਾ ਕੀੜਾ ਲੱਗਾ ਹੁੰਦਾ ਸੀਗਾ। ਤੇ ਹੁਣ ਜਿਹੜੇ ਸੀਗੇ ਕਿ ਇਹ ਸਾਰੇ ਨਾਲ ਕੀ ਹੋਇਆ ਕਿ ਲੋਕੀ ਗੱਲ ਜਿਹੜੀ ਸੁਣਨ ਲੱਗ ਪਏ ਕਿ ਬਈ ਤੁਸੀਂ ਲੀਗਲੀ ਸੁਣੋ ਕਿ ਕੀ ਇੱਥੇ ਔਨ ਸਟੇਕ ਹੈਗਾ, ਕਿ ਜੱਜ ਕਹਿ ਰਹੀ ਹੈ ਸਰਕਾਰੀ ਵਕੀਲ ਕਿ ਅਸਾਲਮ ਆਫ ਦਾ ਟੇਬਲ ਆ, ਇਸ ਕੇਸ ਦੇ ਵਿੱਚ ਵਿਦ ਹੋਲਡਿੰਗ ਤੇ ਕੈਟ ਵਾਸਤੇ ਤੁਸੀਂ ਫਾਈਟ ਕਰਦੇ ਆ। ਉਹ ਕਈ ਵਾਰੀ ਪਹਿਲਾਂ ਪੁਰਾਣੇ ਟਾਈਮਾਂ 'ਚ ਨਾ ਬੰਦਾ ਅੜ ਜਾਂਦਾ ਸੀਗਾ, ਕਿਉਂਕਿ ਚਲੋ ਉਦੋਂ ਲਾਅ ਲੂ ਥੋੜੇ ਜਿਹੇ ਈਜ਼ੀ ਹੁੰਦੇ ਸੀਗੇ ਕਿ ਨਹੀਂ ਅਸਾਲਮ ਹੀ ਲੈਣਾ ਚਾਹੀਦਾ। ਹੁਣ ਉਹਨਾਂ ਨੇ ਜਿਹੜੀ ਤੁਸੀਂ ਕਹਿ ਲਓ ਕਿ ਸਿਸਟਮ ਇੰਨਾ ਕਿ ਜਿਹੜਾ ਟਾਈਟ ਕਰਤਾ, ਤੇ ਜਿਹਨਾਂ ਦੇ ਵੀ ਮੁੱਦੇ ਜਿਹੜੇ ਹੈਗੇ ਆ, ਠੀਕ ਆ, ਉਹਦੇ ਵਿੱਚ ਬੇਵਕੂਫੀ ਨਾ ਕਰਿਓ ਕਿ ਕਿਸੇ ਦੇ ਆਖੇ ਲੱਗ ਕੇ ਜਿਹਦਾ ਪਹਿਲਾਂ ਪੁਰਾਣੇ ਟਾਈਮਾਂ 'ਚ ਭਲਿਆ ਟਾਈਮਾਂ 'ਚ ਕੇਸ ਪਾਸ ਹੋਇਆ ਹੋਵੇ, ਤੇ ਤੁਸੀਂ ਕਹੋ ਕਿ ਆਪਾਂ ਜਿਹੜੀ ਚੀਜ਼ ਮਿਲਦੀ ਆ ਵਿਦ ਹੋਲਡਿੰਗ ਤੇ ਉਹ ਜਿਹੜੀ ਕੈਟ ਰਿਲੀਫ ਉਹਨੂੰ ਛੱਡ ਦੇਣਾ। ਸੋ ਇਹ ਹੈ ਕਿ ਹੁਣ ਜਿਹੜੇ ਲੋਕੀ ਨਾ ਸੁਣਨ ਲੱਗ ਪਏ ਆ ਕਿ ਯਾਰ ਇਹ ਕੀ ਗੱਲ ਕਹਿ ਰਹੇ ਆ। ਤੇ ਅਗੇਨ ਮੈਟਰ ਜਿੱਦਾਂ ਮਰਜ਼ੀ ਹੈ ਕਿ ਐਂਡ ਆਫ ਦਾ ਡੇ, ਠੀਕ ਆ, ਨੰਬਰ ਆਫ ਕੇਸਿਸ ਕਿਹੜੇ ਆਫਿਸ ਚੋਂ ਕਿੰਨੇ ਪਾਸ ਹੁੰਦੇ ਆ, ਵੋਲਿਊਮ ਆਫ ਕੇਸਿਸ, ਉਹ ਸਭ ਲੋਕਾਂ ਨੂੰ ਜਿਹੜਾ ਹੁਣ ਪਤਾ ਲੱਗਣ ਕਹਿ ਲਓ ਤੁਸੀਂ ਲੱਗ ਪਿਆ ਕਿ ਕਿਹੜੇ ਲੋਕੀ ਜਿਹੜੇ ਹੈਗੇ ਆ ਉਹ RKK ਨੂੰ ਜਿਹੜਾ CLP ਦੇ ਮੁੱਦੇ ਆ ਉਹਨੂੰ ਫਾਈਟ ਕਰ ਸਕਦੇ ਆ, ਜਿਹੜੇ ਦੂਜੇ ਦੇਸ਼ਾਂ 'ਚ ਰਹਿ ਕੇ ਆਏ ਆ ਉਹਨਾਂ ਦੇ ਮੁੱਦੇ ਜਿਹੜੇ ਫਰਮ ਰੀਸੈਟਲਮੈਂਟ ਬਾਰ ਉਹਨਾਂ ਨੂੰ ਫਾਈਟ ਕਰ ਸਕਦੇ ਆ। ਇਹ ਬਰੀਫਿੰਗਸ ਵਗੈਰਾ ਜਿੱਦਾਂ ਹੁਣ ਸਾਡੇ ਕੋਲ ਅਪੀਲਾਂ ਦੇ ਵਿੱਚ ਆਉਂਦੇ,
ਉਹਦੇ ਵਿੱਚ ਵਕੀਲਾਂ ਨੇ ਬਰੀਫਿੰਗਸ ਨਹੀਂ ਜਿਹੜੀਆਂ ਜਮ੍ਹਾਂ ਕਰਾਈਆਂ ਹੁੰਦੀਆਂ, ਠੀਕ ਹੈ ਤੇ ਜੀ। ਉਹਦੇ ਵਿੱਚ ਜਿਹੜਾ ਸੀਗਾ ਕਿ ਉਹ ਲੋਕਾਂ ਨੂੰ ਜਿਹੜੀ ਕਲੈਰਿਟੀ ਜਿਹੜੀ ਪੈਣੀ ਸ਼ੁਰੂ ਹੋ ਗਈ। ਤੇ ਉਧਰਲੇ ਪਾਸੇ ਨੂੰ ਜਿਹੜਾ ਤੁਸੀਂ ਕਹ ਲਓ ਕਿ ਸਿਸਟਮ ਇੱਕ ਜਿਹੜਾ ਜਾ ਰਿਹਾ ਕਿ ਇਹ ਟੈਕਨੀਕਲ ਤੇ ਸਟ੍ਰਿਕਟ ਹੋ ਜਾਣਾ, ਠੀਕ ਹੈ ਕਿ ਨਹੀਂ, ਤੇ ਇਹਨੂੰ ਤੁਸੀਂ ਜਿਹੜਾ ਸਟ੍ਰਿਕਟ ਸਿਸਟਮ ਨੂੰ ਤੁਸੀਂ ਟੈਕਨੀਕਲ ਤਰੀਕੇ ਦੇ ਨਾਲ ਹੀ ਜਿਹੜਾ ਫਾਈਟ ਕਰ ਸਕਦੇ ਹੋ। ਜੀ ਇੱਥੇ ਅਟਾਰਨੀ ਟੇਕਿਆਣਾ ਜੀ, ਜਿੱਦਾਂ ਹੁਣ ਤੁਸੀਂ ਦਿੱਤਾ ਵੀ ਤੁਸੀਂ ਇੱਕ ਵਾਰੀ ਉਹ ਵੀ ਦੱਸਿਆ ਸੀਗਾ ਵੀ ਜਿਹੜੇ ਡੀਐਮਵੀ ਦੇ ਲਾਇਸੈਂਸ ਦੇ ਵਿੱਚ ਵੀ ਤੇ ਉਹ ਅਸਾਈਲਮ ਦੀ ਐਪਲੀਕੇਸ਼ਨ, ਸੋ ਇਹ ਮਤਲਬ ਹਰ ਇੱਕ ਤਰੀਕੇ ਦੇ ਨਾਲ ਛੋਟੀ ਛੋਟੀ ਬਰੀਕੀ ਦੇ ਵਿੱਚ ਜਾ ਕੇ ਮਤਲਬ ਇਹ ਲੱਭ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਕਿਹੜੇ ਐਂਗਲ ਤੋਂ ਬੰਦੇ ਨੂੰ ਬੇਸਿਕਲੀ ਲਪੇਟਿਆ ਜਾ ਸਕਦਾ ਆ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾ ਸਕਦਾ। ਓਬਵੀਅਸਲੀ ਇਹ ਸਜ਼ਾ ਕੱਟੂਗਾ ਤੇ ਉਸ ਤੋਂ ਬਾਅਦ ਇਹਨੂੰ ਰਿਪੋਰਟ ਵੀ ਜਿਹੜਾ ਉਹ ਕਰਨਗੇ। ਸੋ ਹਾਂਜੀ, ਡੀਐਮਵੀ ਦਾ ਤੁਸੀਂ ਦੇਖ ਲਓਗੇ, ਆਪਾਂ ਮੇਰੇ ਖਿਆਲ ਸਭ ਤੋਂ ਪਹਿਲਾਂ ਆਪਾਂ ਖਬਰ ਜਿਹੜੀ ਦਿੱਤੀ ਸੀਗੀ, ਜੀ ਜੀ ਜੀ, ਇਹ ਤੁਸੀਂ ਚੈੱਕ ਕਰ ਸਕਦੇ ਆ ਚੀਜ਼ਾਂ, ਮਤਲਬ ਤੁਹਾਨੂੰ ਜੇ ਕੋਈ ਪਹਿਲੀ ਟਾਈਮ ਲਾਈਨ ਵਾਲਾ ਲੱਭ ਜਾਵੇ ਤੁਸੀਂ ਦਿਖਾ ਸਕਦੇ ਆ ਸਾਨੂੰ ਲਿਆ ਕੇ, ਠੀਕ ਆ। ਤੇ ਬਿਲਕੁਲ ਜਿਹੜਾ ਸੀਗਾ ਉਸ ਤੋਂ ਬਾਅਦ ਅਜੇ ਸ਼ੁਰੂ ਵੀ ਨਹੀਂ ਹੋਇਆ ਸੀਗਾ ਕੋਈ, ਉਸ ਤੋਂ ਬਾਅਦ ਹੁਣ ਕਿੰਨੀਆਂ ਸਾਡੇ ਕੋਲ ਅਪੀਲਾਂ ਆਈਆਂ ਜਿਹਦੇ ਵਿੱਚ ਕਿ ਡੀਐਮਵੀ ਦੇ ਮਤਲਬ ਰਾਹ ਤੇ ਜਾਣ ਤੋਂ ਪਹਿਲਾਂ ਜਿਹੜਾ ਸੀਗਾ ਉਹ ਕਰਤਾ ਸੀਗਾ। ਉਹਦੇ ਵਿੱਚ ਇੱਕ ਲੋਕੀ ਚੀਜ਼ ਕਰ ਸਕਦੇ ਸੀਗੇ ਕਿ ਜੇ ਕਿਸੇ ਨੂੰ ਹੈਡ ਇੰਜਰੀ ਵਗੈਰਾ ਹੋਈ ਹੈ ਉਹ ਡੀਐਮਵੀ ਨਾਲ ਦੁਬਾਰਾ ਜਾ ਕੇ ਜਿਹੜੀ ਆਪਣੀ, ਮੈਨੂੰ ਨਹੀਂ ਪਤਾ ਹੁਣ ਦਰੁਸਤੀ ਹੋ ਸਕਦੀ ਹੈ ਕਿ ਨਹੀਂ, ਆਪਣੇ ਡਰਾਈਵਰ ਸਕੂਲ ਨਾਲ ਗੱਲ ਕਰ ਸਕਦੇ ਸੀਗੇ। ਤੇ ਕਈਆਂ ਨੇ ਆਪਣੇ ਜਿਹੜੇ ਰਿਕਾਰਡ ਘੱਟੋ ਘੱਟ ਇਮੀਗ੍ਰੇਸ਼ਨ ਇਹ ਦੇਖਦੀ ਹੈ ਕਿ ਇਹਨੇ ਦਰੁਸਤੀ ਕਰਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਆਪਣੇ ਡੀਐਮਵੀ ਰਿਕਾਰਡ ਦੇ ਵਿੱਚ ਕੀਤੀ ਸੀਗੀ। ਅੱਛਾ, ਇਸੇ ਤਰੀਕੇ ਦੇ ਨਾਲ ਜਿਹੜਾ ਵਿਜ਼ਟਰ ਵੀਜ਼ੇ ਵਾਲੇ ਦਾ ਉਹ ਵੀ ਦਰੁਸਤੀ ਹੋ ਸਕਦੀ ਹੈ ਕਿ ਇੱਕ ਵਾਰੀ ਜਿਹੜੀ ਉਹ ਭਰੀ ਗਈ ਉਹ ਫਿਰ ਉਹ ਤੇ ਫਿਰ ਅਸਾਈਲਮ ਵਾਲੀ ਉਹ ਬਸ ਫਿਰ ਪੈਰਲਲੀ ਚੈੱਕ ਹੀ ਹੁੰਦੀਆਂ ਹੈ ਬਸ? ਨਹੀਂ, ਉਹ ਤਾਂ ਭਰੀ ਗਈ ਜਿਹੜੀ ਭਰੀ ਗਈ, ਉਹਦੇ ਵਿੱਚ ਦੇਖੋ ਜੇ ਤਾਂ ਰੀਜ਼ਨ ਸੀਗਾ ਕਿਸੇ ਦਾ ਉਹ ਦੱਸ ਸਕਦਾ ਕਿਉਂ ਝੂਠ ਬੋਲਿਆ ਕਿੱਦਾਂ, ਪਰ ਜਿੱਦਾਂ ਹੁਣ ਇਹਦੇ ਜਿਹੜੇ ਅਰੈਸਟ ਵਾਲੇ ਜਿਹੜੇ ਪੀਓ ਵਗੈਰਾ ਬੰਦੇ ਜਿਹੜੇ ਹੈਗੇ ਆ, ਉਹ ਬੰਦਿਆਂ ਦੀ ਜਿਹੜੀ ਪ੍ਰੋਬਲਮ ਜਿਹੜੀ ਇੱਕ ਹੈਗੀ ਆ ਲਗਭਗ, ਜਿਹੜਾ ਹੁਣ ਆਪਣੇ ਦੇਸ਼ ਤੋਂ ਕਰੀਏ ਤਾਂ ਉਹ ਕਹਿੰਦੇ ਆ ਕਿ 2000 ਦੇ ਕਰੀਬ ਜਿਹੜਾ ਗੈਂਗਸਟਰ ਪੂਰੇ ਅਮਰੀਕਾ ਦੇ ਵਿੱਚ ਆਇਆ ਵਾ। ਤੇ ਉਹ ਜਿਹੜਾ ਹੁਣ ਮਤਲਬ ਕਿ ਜਿਹੜੀ ਹੁਣ ਇੰਡੀਆ ਵਾਲੇ ਕੀ ਕਰ ਰਹੇ ਆ ਕਿ ਕਈ ਕੇਸਾਂ ਦੇ ਵਿੱਚ ਉਹ ਜਿਹੜਾ ਹੈਗਾ ਆਪਣਾ ਇੰਟਰਪੋਲ ਦੀ ਜਿਹੜੀ ਰਿਪੋਰਟ ਜਿਹੜੀ ਫਾਈਲ ਕਰ ਰਹੇ ਆ ਕੇਸਾਂ ਦੇ ਵਿੱਚ, ਸ਼ੇਅਰ ਕਰ ਰਹੇ ਹੈਗੇ ਆ। ਤੇ ਉਹ ਕਈ ਵਾਰੀ ਤਾਂ ਕੇਸ ਕਰਦੇ ਕਰਦੇ ਪਤਾ ਲੱਗਦਾ ਕਿ ਲੈ ਯਾਰ ਬੰਦਾ ਵੀ ਕਰਾ ਕਰਕੇ ਆਇਆ, ਜਿਹੜਾ ਉਹ ਵਾਲਾ ਹਿਸਾਬ ਕਿਤਾਬ ਜਿਹੜਾ ਹੋ ਜਾਂਦਾ। ਠੀਕ ਹੈ ਜੀ। ਤੇ ਇਹ ਹੈ ਕਿ ਇਹਨੂੰ ਰਾਈਟ ਵੇ ਜਿਹੜਾ ਡਿਸਕਲੋਜ਼ ਕਰੋ ਜਿਹਦਾ, ਜੇ ਕੋਈ ਕਿਸੇ ਦੀ ਕੋਈ ਛੋਟੀ ਮੋਟੀ ਵੀ ਸੀਗੀ ਲੜਾਈ ਝਗੜੇ ਦਾ ਸੀਗਾ, ਤੁਸੀਂ ਬੈਟਰ ਆਫ ਹੈਗੇ ਆ ਕਿ ਤੁਸੀਂ ਉਹਨੂੰ ਡਿਸਕਲੋਜ਼ ਕਰ ਦਿਓ ਕਿ ਆਹ ਚੀਜ਼ ਜਿਹੜੀ ਹੋਈ ਸੀਗੀ, ਸਾਰੇ ਕੋਰਟ ਕਚਹਿਰੀਆਂ ਦੇ 100% ਜਿਹੜੇ ਡਾਕੂਮੈਂਟ ਲਾਓ, ਠੀਕ ਹੈ ਕਿ ਨਹੀਂ। ਜਿੱਦਾਂ ਪਹਿਲਾਂ ਹੀ ਕਿਹਾ ਕਿ ਕਈ ਚੀਜ਼ਾਂ ਦੇ ਵਿੱਚ ਜਿਹੜਾ ਹੋਰ ਤੁਹਾਡੇ ਰਿਲੀਫ ਲਈ ਐਲੀਜੀਬਿਲਟੀ ਹੁੰਦੀ ਆ, ਤੇ ਉਹ ਜਦੋਂ ਬੰਦਾ ਝੂਠ ਬੋਲਦਾ ਤੇ ਉਹ ਸਾਰੀ ਜਿਹੜੀ ਆਪਣੀਆਂ ਆਪਸ਼ਨਸ ਜਿਹੜੀਆਂ ਗਵਾ ਲੈਂਦਾ, ਲਾਈਨ ਵੱਜ ਜਾਂਦੀ ਉਹਦੇ ਤੇ। ਜੀ,